ਲੋ ਵੀ ਮਿੱਤਰੋ, ਹੈਗੀ ਆ ਮੇਰੇ ਸੋਹਣੇ ਪਿੰਡ ਦੀ ਸੋਹਣੀ ਸ਼ਾਮ ਤੇ ਪਈ ਹੋਈ ਠੰਡੀ ਠੰਡੀ ਫੁਹਾਰ। ਗਰਮੀ ਬਹੁਤ ਜ਼ਿਆਦਾ ਸੀਗੀ, ਪਰ ਕਿਣਮਿਣ ਕਿਣਮਿਣ ਨੇ ਗਰਮੀ ਦਾ ਜ਼ੋਰ ਤੋੜਤਾ। ਹਰ ਪਾਸੇ ਰੌਣਕ ਆ ਗਈ, ਬੂਟੇ ਵੀ ਹੱਸਣ ਖੇਡਣ ਲੱਗ ਗਏ। ਜੇ ਗੱਲ ਕਰੀਏ ਬੱਦਲਾਂ ਦੀ, ਤਾਂ ਉਹ ਕਾਲੇ ਬੱਦਲ ਚੜ ਕੇ ਨਹੀਂ ਆਏ ਸੀ, ਪਰ ਆ ਟੁੱਟੇ ਫੁੱਟੇ ਜੇ ਬੱਦਲਾਂ ਨੇ ਵੀ ਰੌਣਕ ਲਾਤੀ। ਤੇ ਉਹ ਗੱਲ ਜਿੱਦਾਂ ਮੈਨੂੰ ਚੇਤੇ ਆ ਗਈ ਵੀ ਚਿੜੀਆਂ ਹੱਥੋਂ ਬਾਜ ਮਰਾਣ ਵਾਲੀ, ਉਹ ਕਹਾਣੀ ਹੋਈ ਹੈ। ਨਿਆਣੇ ਵੀ ਗਲੀਆਂ ਗਲੀਆਂ ਦੇ ਵਿੱਚ ਖੇਡਣ ਵਾਸਤੇ ਆ ਗਏ ਹੋਏ ਆ, ਤੁਸੀਂ ਦੇਖ ਸਕਦੇ ਆ। ਹਾਏ ਹਾਏ, ਦੇਖੋ ਤੁਸੀਂ ਕਿਆ ਨਜ਼ਾਰਾ, ਦੋ ਭੈਣ ਭਾਈ ਹੈ ਛਤਰੀ ਦੇ ਥੱਲੇ, ਕਿੱਡੇ ਸੋਹਣੇ ਲੱਗਦੇ। ਭੈਣ ਭਰਾਵਾਂ ਦਾ ਪਿਆਰ ਹੀ ਵੱਖਰਾ ਹੁੰਦਾ। ਅੱਛਾ, ਗਰਮੀ ਹੋਵੇ, ਸਰਦੀ ਹੋਵੇ, ਹਨੇਰੀ ਹੋਵੇ, ਹਵਾ ਹੋਵੇ, ਕੰਮ ਨਹੀਂ ਰੁਕਦੇ ਹੈ। ਕੰਮ ਇਦਾਂ ਹੀ ਚੱਲਦੇ ਰਹਿੰਦੇ ਆ। ਆ ਬੜਾ ਭਾਈ ਲੱਗਦਾ ਮੈਨੂੰ ਵੀ ਧਾਰਾਂ ਕੱਢਣ ਲੱਗਾ, ਮੱਝ ਨੂੰ ਵੰਗਾ ਲੱਗਾ ਹੋਇਆ। ਕੁੱਤਾ ਗੱਲ ਨਹੀਂ ਮੇਰੇ ਘਰੇ ਮੈਨੂੰ ਬਣਾ ਲਿਆ ਹੈ। ਕੁੱਤਾ ਗੱਲ ਨਹੀਂ ਪਾਇਆ, ਚੰਗਾ ਕੰਮ ਕਰ ਰਿਹਾ। ਅੱਛਾ ਨਾ, ਮੇਰਾ ਮੁੱਕ ਗਿਆ ਸੀਗਾ ਨੈਟ ਦਾ ਪੈਕੇਜ। ਮੈਂ ਕਿਹਾ ਵੀ ਚਲੋ ਹੌਲੀ ਹੌਲੀ ਰਮਕੇ ਟੁਰਦੇ ਟੁਰਦੇ ਜਾਂਦੇ ਆ ਤੇ ਪੈਕੇਜ ਲਵਾ ਕੇ ਨਾ ਫੇਰ ਆਉਂਦੇ ਆ। ਇਹ ਬੜੇ ਭਾਈ ਪਹਿਲੇ ਵੀ ਮੇਰੀ ਇੱਕ ਵੀਡੀਓ ਦੇ ਵਿੱਚ ਤੁਸੀਂ ਵੇਖਿਆ ਹੋਣਾ, ਆਏ ਸੀਗੇ ਤੇ ਅੱਜ ਵੀ ਸਾਡੇ ਕੈਮਰੇ ਦੇ ਵਿੱਚ ਕੈਦ ਹੋ ਗਏ। ਲਓ ਜੀ, ਮੈਨੂੰ ਟਕਰ ਗਏ ਰਾਹ ਦੇ ਵਿੱਚ ਰਾਣਾ ਮੁਹੰਮਦ ਇਮਰਾਨ ਸਾਹਿਬ। ਆ ਇਹਨਾਂ ਦੀ ਦੁਕਾਨ ਹੈਗੀ ਆ ਜੀ। ਇਹ ਮੈਂ ਤਾਂ ਇਹਨਾਂ ਨੂੰ ਕਿਹਾ ਵੀ ਮੈਂ ਜਾਣਾ ਟੁਰਦੇ ਟੁਰਦੇ, ਪਰ ਇਹ ਕਹਿੰਦੇ ਨਹੀਂ, ਆਓ, ਕਹਿੰਦਾ ਮੈਂ ਤੁਹਾਨੂੰ ਲੈ ਕੇ ਚੱਲਦਾ। ਬਹੁਤ ਮਿਹਰਬਾਨੀ ਰਾਣਾ ਸਾਹਿਬ ਦੀ। ਸੂਰਜ ਮਾੜਾ ਮਾੜਾ ਨਜ਼ਰ ਆਉਂਦਾ, ਵੱਡੀ ਸੜਕ ਵੀ ਪਾਣੀ ਨਾਲ ਬਸ ਮਾੜੀ ਮਾੜੀ ਤਰੌਂਕਾ ਜਿਹਾ ਵੱਜਿਆ, ਗਿੱਲੀ ਜੀ ਹੋਈ ਹੈ, ਜਿਵੇਂ ਪਾਣੀ ਬੰਦਾ ਛਿੜਕਦਾ ਬਾਹਰ ਬੂਹੇ ਮੂਹਰੇ। ਪਰ ਕਿਨਾਰਿਆਂ ਤੇ ਮਾੜਾ ਮਾੜਾ ਪਾਣੀ ਖੜਾ। ਲਓ ਜੀ, ਦੁਕਾਨ ਆ ਗਈ ਸਾਡੀ। ਲਓ ਜੀ ਮਿੱਤਰੋ, ਮੈਂ ਹੁਣ ਲਾ ਲਿਆ ਆ ਪੈਕੇਜ ਤੇ ਰਾਣਾ ਇਮਰਾਨ ਕਰਦਾ ਪਿਆ ਮੇਰਾ ਬਾਹਰ ਖਲੋਤਾ ਇੰਤਜ਼ਾਰ। ਆਪਾਂ ਹੁਣ ਚੱਲਦੇ ਹਾਂ ਜੀ ਵਾਪਸ। ਚਲੋ ਜੀ ਰਾਣਾ ਸਾਹਿਬ, ਦੇਖ ਕੇ ਜੀ ਦੇਖ ਕੇ। ਅੱਛਾ ਨਾ, ਇੱਕ ਗੱਲ ਮੰਨਣੀ ਪਊਗੀ, ਸਾਡੀ ਇਨਸਾਨਾਂ ਦੀ ਇਹ ਫਿਤਰਤ ਹੈਗੀ ਆ ਵੀ ਜਦੋਂ ਠੰਡ ਹੋਵੇ ਨਾ ਜ਼ਿਆਦੇ ਤੇ ਸੂਰਜ ਲੁੱਕਾ ਹੋਇਆ ਹੋਵੇ, ਧੁੰਦਾਂ ਦੇ ਡੇਰੇ ਹੋਣ, ਤੇ ਅਸੀਂ ਕਹਿੰਦੇ ਆ ਵੀ ਜਾਂ ਸੂਰਜ ਨਿਕਲੇ ਤਾਂ ਫਿਰ ਅਸੀਂ ਖੁਸ਼ੀਆਂ ਮਨਾਉਂਦੇ ਆ ਹੈ। ਤੇ ਇਦਾਂ ਹੀ ਦੇਖ ਲਓ, ਗਰਮੀ ਦੇ ਵਿੱਚ ਮਾੜਾ ਜਿਹਾ ਮੀਂਹ ਵੀ ਪੈ ਜਾਵੇ। ਆਹ ਮੀਂਹ ਦਾ ਪਾਣੀ ਨਹੀਂ ਹੈਗਾ, ਇਹ ਝੋਨਾ ਲੱਗਾ ਹੋਇਆ ਹੈ। ਮਾੜਾ ਜਿਹਾ ਮੀਂਹ ਵੀ ਪੈ ਜਾਵੇ ਨਾ, ਤੇ ਫਿਰ ਵੀ ਅਸੀਂ ਖੁਸ਼ੀਆਂ ਮਨਾਉਂਦੇ ਆ ਹੈ। ਜਿੱਦਾਂ ਅੱਜ ਸਾਡੀ ਰੂਹ ਜਿਹੜੀ ਆ, ਇਹ ਪਹਿਲਾਂ ਹੁਸੜੀ ਹੋਈ ਸੀ, ਹੁਣ ਤਾਜ਼ਾ ਤਾਜ਼ਾ ਹੋ ਗਈ ਹੋਈ ਹੈ। ਆ ਕਿਨਾਰਿਆਂ ਦੇ ਉੱਤੇ ਤੁਸੀਂ ਦੇਖ ਸਕਦੇ ਆ ਵੀ ਇਹ ਮੀਂਹ ਦਾ ਪਾਣੀ ਹੈ। ਬਸ ਇੰਨਾ ਮੀਂਹ ਜਿਹੜਾ ਪਿਆ, ਤੇ ਅਸੀਂ ਰਾਣਾ ਇਮਰਾਨ ਸਾਹਿਬ ਦੇ ਬੜੇ ਸ਼ੁਕਰਗੁਜ਼ਾਰ ਹਾਂ। ਬਹੁਤ ਮਿਹਰਬਾਨੀ ਰਾਣਾ ਇਮਰਾਨ ਸਾਹਿਬ, ਬਹੁਤ ਸ਼ੁਕਰੀਆ। ਹੁਣ ਵੀਡੀਓ ਦੇਖਦੇ ਸਤਿਕਾਰਯੋਗ ਪੰਜਾਬੀ ਬੈਸਟ ਫਾਰ ਐਵਰ ਦੇ ਸਾਰੇ ਟੱਬਰ ਨੂੰ ਅਸਲਾਮ ਵਾਲੇਕੁਮ ਤੇ ਸਤਿ ਸ੍ਰੀ ਅਕਾਲ ਜੀ। ਮੈਂ ਜੀ ਤੁਹਾਡਾ ਆਪਣਾ ਵੀਰ, ਤੁਹਾਡਾ ਭਰਾ ਰਾਣਾ ਖਾਲਦ ਮਕਬੂਲ, ਤੁਹਾਡੇ ਆਮਣੇ ਸਾਹਮਣੇ, ਤੇ ਤੁਹਾਨੂੰ ਸਾਰਿਆਂ ਨੂੰ ਕਹਿਣਾ ਜੀ ਆਇਆਂ ਨੂੰ, ਸਤ ਬਿਸਮਿਲ੍ਲਾ। ਅੱਜ ਦਾ ਸਾਡਾ ਵਲੌਗ ਹੈਗਾ ਜੀ ਰਾਤ ਦਾ ਵਲੌਗ, ਤੇ ਜੁੜੇ ਰਹੋ ਸਾਡੇ ਨਾਲ, ਵਲੌਗ ਪੂਰਾ ਦੇਖਿਓ। ਹਰ ਪਾਸੇ ਹਨੇਰਾ। ਜੇ ਟਾਈਮ ਦੀ ਗੱਲ ਕਰੀਏ ਤੇ ਇਸ ਵੇਲੇ ਟਾਈਮ ਹੋ ਗਿਆ ਰਾਤ ਦੇ, ਹਾਂਜੀ 10 ਵੱਜ ਗਏ। ਤੇ ਨਿਕਲਦੇ ਹਾਂ ਜੀ ਰੋਡ ਦੇ ਉੱਤੇ ਤੇ ਚੱਲਦੇ ਹਾਂ ਉਧਰ ਭਾਈਏ ਅੱਲੇ, ਸ਼ਮਸ਼ਾਦ ਅੱਲੇ ਚੱਲਦੇ ਹਾਂ, ਉੱਥੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। ਤੇ ਜੋ ਹੋਇਆ
ਤੇ ਅੱਜ ਦੀ ਰਾਤ ਦਾ ਵਲੌਗ ਇਹ ਤੁਹਾਡੇ ਆਮਣੇ ਸਾਹਮਣੇ ਰੱਖਾਂਗੇ ਜੀ। ਰਾਤ ਦੇ ਜਦੋਂ ਵੱਜ ਜਾਣ ਨਾ 9 ਤੇ ਪਿੰਡਾਂ ਥਾਵਾਂ ਦੇ ਉੱਤੇ ਜਿਹੜੀ ਦੁਕਾਨਾਂ ਹੁੰਦੀਆਂ, ਬਾਜ਼ਾਰ ਹੁੰਦੇ, ਉਹ ਸਾਰੇ ਬੰਦ ਹੋ ਜਾਂਦੇ ਆ। ਤੇ ਇਸ ਵੇਲੇ ਵੀ ਹੁਣ ਹਰ ਪਾਸੇ ਹਨੇਰਾ, ਕਿਧਰੇ ਕਿਧਰੇ ਕੋਈ ਸੱਥ ਲੱਗੀ ਹੁੰਦੀ ਆ ਵੀ ਡੇਰੇ ਦੇ ਵਿੱਚ ਜਾਂ ਕਿੱਥੇ ਲੋਕ ਇੱਕ ਦੂਸਰੇ ਨਾਲ ਬਹਿ ਕੇ ਗੱਪ-ਸ਼ੱਪ ਲਾਉਂਦੇ ਆ। ਚਲੋ ਆਪਾਂ ਵੀ ਚੱਲਦੇ ਆ, ਦੇਖਦੇ ਆ ਵੀ ਆਪਾਂ ਨੂੰ ਅੱਜ ਕੋਈ ਮਿਲਦਾ ਜਾਂ ਨਹੀਂ ਮਿਲਦਾ। ਆਜੋ ਚਲੀ। अस्सलाम वालेकुम जी। की हाल चाल जनाब? की हाल चाल है जनाब? जनाब फरीद साहब की हाल चाल है जी? ਮਾਸ਼ਾਅੱਲਾ ਬੜੇ ਦਿਨਾਂ ਬਾਅਦ ਚੱਕਰ ਲਾਇਆ ਅੱਜ। हाँ जी, अज चक्कर दिनों बाद नहीं जी, रातों बाद लाया। अस्सलाम वालेकुम। हाँ फड़ लो तुसीं, मैं ये ਤੁਹਾਡੇ ਤੇ ਲਾ ਦੇਵਾਂਗੇ, ਫੜ ਲੂੰਗੇ ਤੁਸੀਂ। ਹੋਰ ਸਭ ਠੀਕ ਹੈ ਜੀ? ਹੋਰ ਸੁਣਾਓ, ਤਬੀਅਤ ਸਿਹਤ ਕੈਸੀ? ਦੁਆਵਾਂ ਤੁਸੀਂ ਸੁਣਾਓ? ਨਰਮਾ ਲੋਡ ਹੋ ਰਿਹਾ? ਹਾਂਜੀ ਮਾਸ਼ਾਅੱਲਾ। ਨਰਮੇ ਦਾ ਸੀਜ਼ਨ ਹੈ ਜੀ। ਹੈ ਹਾਂਜੀ ਮਾਸ਼ਾਅੱਲਾ ਠੀਕ ਹੈ ਜੀ, ਗਰਮੀ ਦਾ ਅੱਲਾਹ ਸਾਹਿਬ ਕਿੱਦਾਂ ਦੀ ਜਾ ਰਹੀ ਹੈ ਸਾਡੇ ਠੀਕ ਹੈ ਜ਼ਿਮੀਦਾਰਾਂ ਦੀ? ਹਾਂ ਠੀਕ ਹੈ। ਹੂੰ, ਮੈਂ ਕਿ ਨੇੜੇ ਕਰੋ ਨਾ ਜੀ। ਅਰਾਈਵਲ ਠੀਕ ਆ ਰਹੀ ਹੈ ਮਾਸ਼ਾਅੱਲਾ। ਹਾਂ ਹਾਂ पैदावार अच्छी है, कपास की काश्त कम आ, ਹਾਂ ਹਾਂ लेकिन पैदावार माशाल्लाह अच्छी है, रेट शेट भी ठीक है, गुजारा हो रहा। ਅੱਛਾ। हाँ जी। ਕਿੰਨੀ ਕੁ ਔਸਤ ਆ ਰਹੀ ਹੈ ਕਿੱਲੇ ਦੀ ਬੰਦਿਆਂ ਦੀ? औसत किले दी कई घरां च ते 22 23 मन भी आया पहला वारा। ਅੱਛਾ ਮਾਸ਼ਾਅੱਲਾ। हाँ जी। हाँ। 10-12 मन तो आम आ रहा है, ਅੱਛਾ 12-14 मन। ਹਾਂ ਹਾਂ। हाँ जी। ਦੋ ਦੋ ਵਾਰੇ, ਤਿੰਨ ਤਿੰਨ ਵਾਰੇ ਫਿਰ ਬੰਦਿਆਂ ਨੇ ਚੁੱਕ ਲਏ। हाँ जी, 2-3 चुग ले जी बंदे ने। ਹਾਂ ਹਾਂ ਹਾਂ। हाँ जी। ਸਹੀ ਸਹੀ। ਤੇ ਹੁਣ ਲੋਡਿੰਗ ਹੋ ਰਹੀ ਹੈ ਜੀ? हाँ जी। ਅੱਛਾ। कपास की फसल अच्छी फसल आ, अगर ਅਸੀਂ ਥੋੜੀ ਜੀ ਮਿਹਨਤ ਕਰੀਏ। ਅਸਲ 'ਚ ਤੇ ਛੱਡ ਗਏ ਥੋੜਾ ਜਿਹਾ ਅਸੀਂ। ਦੂਰ ਹੋ ਗਏ ਨਾ। ਹਾਂਜੀ। ਬਾਕੀ ਫਸਲ ਬਹੁਤ ਅੱਛੀ ਹੈ ਕਪਾਸ ਦੀ ਮਾਸ਼ਾਅੱਲਾ ਜੀ, ਹਾਂ ਹਾਂ। ਲਾਣੀ ਚਾਹੀਦੀ ਸਾਨੂੰ। ਅਸਲ 'ਚ ਡਰ ਗਏ ਨਾ ਬਾਕੀ- ਲੋਕ ਪਹਿਲਾਂ ਬਾਕੀ ਵਿੱਚੋਂ ਆ ਹੁਣ ਫਸਲਾਂ ਦੀ ਮਨ ਜਿਹੜਾ ਹੈ ਅੱਛੀ ਹੈ ਫਸਲ। ਨਹੀਂ, ਦੂਜੀ ਫਸਲਾਂ ਨੇ ਤਾਂ ਇੱਕ ਵਾਰੀ ਜ਼ਿਮੀਂਦਾਰਾਂ ਨੂੰ ਜੀ ਹਾਂਜੀ, ਇੱਕ ਬਹੁਤ ਆ। ਵਾਰੀ ਫਿਰ ਰੇਟ ਦਾ ਹੈ ਜੀ ਕਾਫੀ ਜਿਹੜਾ ਹੈ। ਹੈਂ? ਕਈ ਜਿਸ ਤਰ੍ਹਾਂ ਹੁਣ 2200-2300 ਵਿਕ ਰਹੀ ਹੈ। ਮਕਈ ਤਾਂ ਜੀ ਅੱਜ 1800 2000, ਉਹ ਤਾਂ 2200 ਤਾਂ 12 ਮਾਸਟਰ ਦੀ ਮੱਕੀ ਦਾ ਰੇਟ ਹੈ। ਅੱਛਾ ਜੀ, ਹਾਂ 1800 ਤੇ ਆਈ ਹੈ। ਵੀ ਜਿਹੜੀ ਦਾ ਮਾਸਟਰ ਜ਼ਿਆਦਾ ਉਹ ਤਾਂ ਫਿਰ ਹੋਰ ਥੱਲੇ ਹੈ ਨਾ ਜੀ। ਸਹੀ ਹੈ ਜੀ। 2200 ਰੁਪਏ ਆਹ ਤਾਂ ਤੇ ਫਿਰ ਕੋਈ 2200 ਚ ਕੀ ਬਚਦਾ ਜੀ ਜ਼ਿਮੀਂਦਾਰ ਨੂੰ? ਦੁਹਾਣੇ ਵਾਲੇ ਵੀ ਮਰ ਗਏ, ਮਿਰਚਾਂ ਵਾਲੇ ਹਾਂਜੀ, ਵੀ। ਤਰਬੂਜ ਦਾ ਵੀ ਰੇਟ ਕੋਈ ਨਹੀਂ ਜਿਹੜਾ ਹੈ। ਹਾਂ ਚਲੋ ਮੇਰੇ ਕਿਸੇ ਸਬਜ਼ੀਆਂ ਵੀ ਕੰਮ ਜਿਹੜਾ ਹੈ, ਰੇਟ ਸ਼ੇਟ ਕੋਈ ਨਹੀਂ ਸਹੀ ਮਿਲਿਆ। ਚਲੋ ਕਿਸੇ ਦਾ ਤਾਂ ਰੇਟ ਜਿਹੜਾ ਨਾ ਹਾਂਜੀ ਜੀ। ਮਾਸ਼ਾਅੱਲਾ ਠੀਕ ਹੈ, ਅਲਹਮਦੁਲਿल्लाह। ਹਾਂ ਅੱਲਾਹ ਸਾਨੀਆਂ ਕਰੇ, ਠੀਕ ਹੈ। ਹਾਂ ਹਾਂ। ਕਪਾਸ ਦੀ ਫਸਲ ਜਿਹੜੀ ਹੈ ਹੂੰ ਇਹ ਕੰਮ ਆ ਬਹੁਤ, ਹੂੰ। ਲੇਕਿਨ ਚਲੋ ਜਿਹੜੇ ਲੋਕਾਂ ਨੇ ਲਾਈ ਹੈ ਮਾਸ਼ਾਅੱਲਾ, ਉਹਦੇ ਨਾਲ ਕਾਫੀ ਜਿਹੜਾ ਅੱਲਾਹ ਪਾਕ ਬਰਕਤ ਫਾਇਦਾ। ਪਾਵੇ ਦੀ ਉਹਨਾਂ ਦੀ ਰੋਜ਼ੀ ਦੇ ਵਿੱਚ। ਹਾਂ। ਹੋਰ ਜਨਾਬ ਗੁਲਾਮ ਫਰੀਦ ਸਾਹਿਬ, ਤੁਸੀਂ ਸੁਣਾਓ? ਮੈਂ ਜਦੋਂ ਅੱਜ ਗੁਲਾਮ ਫਰੀਦ ਨਾਲ ਵੀ ਗੱਲਬਾਤ, ਇਹ ਸਾਡੇ ਵੀਰ ਹੈ ਜੀ ਗੁਲਾਮ ਫਰੀਦ ਸਾਹਿਬ, ਇਹ ਜੀ ਭਾਈਆ ਤੇ ਇਹ ਦੋਨੇ ਦਿਖਾਈ ਹੋਈ ਹੈ ਦੁਕਾਨ ਤਾਂ ਤੁਹਾਨੂੰ ਪਹਿਲਾਂ ਵੀ। ਇਹਨਾਂ ਦਾ ਆਪਣਾ ਬਿਜ਼ਨਸ, ਆਪਣਾ ਕੰਮ ਹੈ ਜੀ ਅਲਹਮਦੁਲਿਲਾ। ਸੁਣਾਓ ਜੀ, ਤੁਸੀਂ ਸੁਣਾਓ, ਤੁਹਾਡੇ ਖਿਆਲ ਦੇ ਵਿੱਚ ਜ਼ਿਮੀਂਦਾਰ ਨਰਮੇ ਦਾ ਕਿੱਦਾਂ ਦਾ ਇਸ ਵੇਲੇ? माशाल्लाह नरमा बहुत अच्छी फसल आ। ਨੇੜੇ ਕਰ ਲਓ ਮੈਕ ਥੋੜਾ ਸਾਡੇ ਜਿਹਾ। ਜ਼ਿਮੀਂਦਾਰ ਭਾਈਆਂ ਨੂੰ ਨਰਮਾ ਬਹੁਤ ਜ਼ਿਆਦਾ ਕਾਸ਼ਤ ਕਰਨਾ ਚਾਹੀਦਾ ਹੈ। ਹਾਂ ਬਹੁਤ ਮੁਨਾਫਾ ਬਖਸ਼ ਫਸਲ ਆ ਹਾਂ ਹਾਂ ਮਾਸ਼ਾਅੱਲਾ। ਜ਼ਿਮੀਂਦਾਰ ਨੇ ਤਕਰੀਬਨ 22 ਮਣ ਪਹਿਲਾ ਵਾਰਾ ਚੁੱਕਿਆ ਆ। ਹਾਂ। ਉਸ ਤੋਂ ਬਾਅਦ ਦੂਸਰਾ ਵਾਰਾ ਵੀ ਤਕਰੀਬਨ 12-13-14 ਮਣ ਤੱਕ ਚੁੱਕਿਆ। ਤੀਸਰਾ ਵਾਰਾ ਤਕਰੀਬਨ 40 ਤੋਂ 45 ਮਣ ਦੀ ਐਵਰੇਜ ਜ਼ਿਮੀਂਦਾਰ ਲਏਗਾ। ਹਾਂ। ਰੇਟ ਵੀ ਮਾਸ਼ਾਅੱਲਾ ਬਹੁਤ ਅੱਛਾ ਆ ਹੂੰ। ਤੇ ਬਾਕੀ ਫਸਲਾਂ ਨਾਲੋਂ ਬਿਹਤਰ ਫਸਲ ਹੈ। ਇਹ ਮੇਰੇ ਖਿਆਲ ਦੇ ਵਿੱਚ ਹੁਣ ਜਿਹੜੇ ਬੀਜ ਲੱਗਦੇ ਆ, ਹਾਂਜੀ, ਇਹਨਾਂ ਨੂੰ ਸਪਰੇਆਂ ਵੀ ਘੱਟ ਹੁੰਦੀਆਂ, ਇਹਨਾਂ ਤੇ ਖਰਚਾ ਘੱਟ ਨਹੀਂ ਹੈਗਾ? ਇੱਕ ਵੈਰਾਈਟੀ ਆਈ ਆ 11-12 ਬਹੁਤ ਅੱਛੀ ਵੈਰਾਈਟੀ ਆ। ਹਾਂ ਕਢਾਈ ਵੀ ਬਹੁਤ ਅੱਛੀ ਆ ਹਾਂ ਮਾਸ਼ਾਅੱਲਾ। ਨਰਮੇ ਦੀ ਜਿਹੜੀ ਸ਼ਾਈਨਿੰਗ ਬਹੁਤ ਅੱਛੀ ਆ। ਹਾਂ ਹਾਂ ਉਸ ਤੋਂ ਇਲਾਵਾ ਫਿਰ ਇਹ ਹੈ ਕਿ ਬਹੁਤ ਜਲਦੀ ਜ਼ਮੀਨ ਫਾਰਗ ਕਰੇਗਾ ਜ਼ਿਮੀਂਦਾਰ ਆਪਣੇ ਨਾ, ਹਾਂ। ਜਿਹੜੀ ਹੈ ਮੱਕੀ ਦੀ ਫਸਲ ਉਹ ਹਾਂ। ਕਾਸ਼ਤ ਕਰ ਸਕਦਾ ਹੈ। ਅੱਛਾ, ਵੀ ਉਹ ਅਕਤੂਬਰ 40-45 ਮਣ ਐਵਰੇਜ ਲੈ ਕੇ 7ਵੇਂ ਮਹੀਨੇ ਦੇ ਵਿੱਚ ਨਾ ਜੀ ਫਾਰਗ ਆ। ਨੇੜੇ ਕਰ ਲਓ ਨਾ ਤਾਂ ਹੀ ਫਿਰ। 7ਵੇਂ ਮਹੀਨੇ 'ਚ ਹਾਂਜੀ ਫਰਕ ਆ। ਹਾਂਜੀ 8ਵੇਂ ਮਹੀਨੇ ਮਕਈ ਲੱਗ ਸਕਦੀ ਹੈ। ਹਾਂਜੀ ਹਾਂਜੀ ਬਿਲਕੁਲ। ਅਗੇਤੀ ਕਾਸ਼ਤ ਲਾਣੀ ਚਾਹੀਦੀ ਹੈ ਜੀ, ਯਕਮ ਫਰਵਰੀ ਨੂੰ ਤਕਰੀਬਨ ਲਾ ਦੇਣੀ ਚਾਹੀਦੀ ਹੈ। ਮੌਸਮ, ਬਾਕੀ ਮੌਸਮ ਦੇ ਹਿਸਾਬ ਨਾਲ ਯਕਮ ਫਰਵਰੀ ਨੂੰ ਕਪਾਸ ਲਾ ਦੇਣੀ ਚਾਹੀਦੀ ਹੈ। ਔਰ ਇਹ ਮਾਸ਼ਾਅੱਲਾ ਜਿਹੜਾ ਨਾ ਜੀ ਉਹ ਮੌਸਮ ਦੇ ਵਿੱਚ ਜਿਹੜਾ ਹੈ ਨਾ ਠੰਡ 'ਚ ਅਪ੍ਰੈਲ 'ਚ ਜਾ ਕੇ ਅਪ੍ਰੈਲ 'ਚ ਟਿੰਡਾ ਕਾਫੀ ਜਿਹੜਾ ਹੈ ਤਿਆਰ ਹੋ ਜਾਂਦਾ।
ਅਪ੍ਰੈਲ ਤੱਕ। ਤੇ ਬਾਕੀ ਜਿਹੜਾ ਹੈ ਸਪਰੇਆਂ ਦੀ ਵੀ ਉਦੋਂ ਕੰਮ ਜ਼ਰੂਰਤ ਪੈਂਦੀ ਹੈ, ਪਾਣੀ ਵੀ ਜਿਹੜਾ ਹੈ ਉਦੋਂ ਕੰਮ ਜ਼ਰੂਰਤ ਪੈਂਦੀ ਹੈ, ਤੇ ਅੱਛੀ ਫਸਲ ਹੋ ਜਾਂਦੀ ਮਾਸ਼ਾ। ਚਲੋ ਅੱਲਾ ਖੈਰ। ਆਓ ਜੀ ਤੁਹਾਨੂੰ ਦਿਖਾਉਂਦੇ ਹਾਂ। ਲਓ ਜੀ ਮਿੱਤਰੋ, ਇੱਕ ਗੱਲ ਮੈਂ ਤੁਹਾਨੂੰ ਦੱਸਾਂ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਐਡੀ ਸੋਹਣੀ ਚਿੱਟੀ ਸਫੈਦ ਤੇ ਐਡੇ ਮੋਟੇ ਮੋਟੇ ਬੁੜੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜਿਹੀ ਰੂਹ ਨਹੀਂ ਦੇਖੀ। ਇਹ ਵੀ ਗੱਲ ਨਹੀਂ ਹੈ ਵੀ ਮੈਨੂੰ ਇਸ ਗੱਲ ਦੀ ਸਮਝ ਨਹੀਂ ਹੈਗੀ ਵੀ ਇਹ ਕਿਉਂ ਆ। ਉਹਦੀ ਵਜ੍ਹਾ ਇਹ ਹੈਗੀ ਆ ਵੀ ਇਸ ਵਾਰੀ ਮੀਂਹ ਨਹੀਂ ਪਏ। ਪਹਿਲਾਂ ਇਦਾਂ ਹੁੰਦਾ ਵੀ ਜਦੋਂ ਨਰਮੇ ਦੇ ਉੱਤੇ ਮੀਂਹ ਪੈ ਜਾਣ ਨਾ, ਫਿਰ ਇਹ ਕਾਲੀ ਹੋਣੀ ਸ਼ੁਰੂ ਹੋ ਜਾਂਦੀ ਆ। ਤੇ ਇਹ ਦੇਖ ਲਓ ਵੀ ਸਾਡੇ ਵੀਰ ਰਾਤਾਂ ਨੂੰ ਵੀ ਜਿਹੜਾ ਨਾ ਮਜ਼ਦੂਰੀ ਕਰਦੇ ਨਜ਼ਰ ਆਉਂਦੇ ਆ। ਹਾਂ, ਇਹ ਹੈਗੀ ਆ ਜੀ ਮਿਹਨਤ ਆਪਣੀ, ਠੀਕ ਹੈ ਨਾ ਜੀ, ਹਲਾਲ ਰੋਜੀ। ਤੇ ਇਹ ਹੈਗਾ ਆ ਸਾਡਾ ਸੋਹਣਾ ਪੰਜਾਬ। ਤੇ ਲਓ ਜੀ, ਇਹ ਸੀਗੀ ਮੇਰੀ ਅੱਜ ਦੀ ਵੀਡੀਓ, ਨਿੱਕਾ ਜਿਹਾ ਮੇਰਾ ਇਹ ਰਾਤ ਦਾ ਵਲੌਗ ਸੀਗਾ। ਤੇ ਹੁਣ ਤੁਸੀਂ ਆਪਣੇ ਵੀਰ ਰਾਣਾ ਖਾਲਿਦ ਮਕਬੂਲ ਨੂੰ ਦਿਓ ਇਜਾਜ਼ਤ। ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਆਖਰ ਦੇ ਉੱਤੇ ਉਹੀ ਨਾਰਾ ਜੀ, ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ। ਰੱਬ ਰੱਖ।